ਪਾਕਿਸਤਾਨ 'ਚ ਇਸ ਟਾਈਮ ਨਾ ਪਾਕਿਸਤਾਨ ਦੀ ਪੈਦਾਵਾਰ 15,000 ਟਨ ਦੀ ਆ ਤੇ ਇੰਡੀਆ ਦੀ ਜਿਹੜੀ ਆ ਨਾ ਉਹ 12 ਮਿਲੀਅਨ ਟਨ ਦੀ ਆ। ਮਿਲੀਅਨ ਟਨ 12, ਇਹ 15,000 ਆ। ਮਿਲੀਅਨ ਹੁੰਦਾ 10 ਲੱਖ ਦਾ ਹੈ ਤੇ ਇਹ 15,000 ਆ ਤੇ ਉੱਥੇ 12 10 ਲੱਖ ਆ। ਇਹਦਾ ਮਤਲਬ ਵੀ ਉੱਥੇ ਤਾਂ ਲੱਗ ਰਹੀ ਆ ਬਹੁਤ। ਹਾਂ ਉੱਥੇ ਲੱਗ ਰਹੀ ਆ। अस्सलाम वालेकुम। ਅਸੀਂ ਇਸ ਵੇਲੇ ਬੈਠੇ ਆ ਜੀ ਆਪਣੇ ਡੇਰੇ ਦੇ ਵਿੱਚ ਤੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਤਾਂ ਸੀਗਾ ਕਿ ਅਸੀਂ ਆਹ ਨਾ ਸੋਲਰ ਪਲੇਟਾਂ ਦੀ ਵੀਡੀਓ ਬਣਾਉਣੀ ਸੀਗੀ ਵੀ ਅਸੀਂ ਆ ਟਰਾਲੀਆਂ ਟਰੂਲੀਆਂ ਇਹ ਮੋਬਾਈਲ ਸਿਸਟਮ ਵਾਲੀਆਂ ਨਾ ਬਣਾਈਆਂ ਹੋਈਆਂ ਤੇ ਇਹ ਹਲੇ ਹੁਣੇ ਬਣਾਈਆਂ ਆ ਤੇ ਬਣਾਈਆਂ ਇਹ ਰਾਸ਼ਦ ਰਫੀਕ ਹੋਰੀ ਆਪਣੇ ਪਤਰੇਰ ਆ ਉਹਨਾਂ ਨੇ ਆ ਸਾਡੇ ਵਾਲੇ ਮੋਟਰ ਤੇ ਵੀ ਚਲਾਉਂਦੇ ਆ ਤੇ ਉਧਰ ਵੀ ਚਲਾਉਂਦੇ ਆ ਵੀ ਇਹ ਸਹੂਲਤ ਸੀਗੀ ਵੀ ਆਣ ਜਾਣ ਦੀ ਇਹਦੇ ਵਿੱਚ ਹੈ ਸੀਗੀ ਪਰ ਅੱਜ ਹੋਇਆ ਇੰਜ ਕਿ ਉਹ ਇਹ ਚੱਲ ਨਹੀਂ ਸਕੀਆਂ ਹਾਲੇ ਤੱਕ। ਹਾਲਾਂਕਿ ਦੁਪਹਿਰਾ ਹੈਗਾ ਆ ਤੇ ਉਹ ਰਾਸ਼ਦ ਲੈਣ ਗਿਆ ਹੋਇਆ ਸੀ ਮਿਸਤਰੀ ਨੂੰ ਤੇ ਇੱਥੇ ਇੱਕ ਐਵੇਂ ਗੱਲ ਛਿੜ ਗਈ, ਬਹਿਸ ਹੋ ਗਈ ਤੇ ਕਹਿਣ ਲੱਗੇ ਵੀ ਸਾਡਾ ਜਿਹੜਾ ਅੱਜ ਦਾ ਸਾਡਾ ਕਿਸਾਨ ਆ ਜ਼ਿਮੀਦਾਰ ਆ ਜਿੰਨੇ ਵੀ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਨਾ ਵੀ ਅਸੀਂ ਖਸਾਰੇ 'ਚ ਘਾਟੇ 'ਚ ਕਿਉਂ ਆ। ਤੇ ਨਾਲ ਮੇਰੇ ਬੈਠੇ ਆ ਰਾਣਾ ਖੁਰਸ਼ੀਦ ਇਕਬਾਲ ਨੰਬਰਦਾਰ ਸਾਹਿਬ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਤੇ ਅਸੀਂ ਅੱਜ ਰਾਣਾ ਖੁਰਸ਼ੀਦ ਇਕਬਾਲ ਕੋਲੋਂ ਪੁੱਛਾਂਗੇ ਕਿਉਂਕਿ ਇਹ ਵਾਹਵਾ ਸਾਰਾ ਜ਼ਿਮੀਦਾਰਾ ਕਰਦੇ ਆ ਮਰੱਬੇ ਤੋਂ ਉੱਤੇ ਦੀ ਵਾਹੀ ਕਰਦੇ ਆ ਇਹ ਤੇ ਬੜੀ ਦੇਰ ਤੋਂ ਨਾ ਜੁੜੇ ਹੋਏ ਆ ਇਹਦੇ ਨਾਲ ਤੇ ਰੱਬੀ ਅੱਜ ਇੱਥੇ ਮੌਜੂਦ ਸੀ। ਮੈਂ ਕਿਹਾ ਇਹਨਾਂ ਤੋਂ ਪੁੱਛਦੇ ਆ ਵੀ ਜਿਹੜਾ ਸਾਡਾ ਜ਼ਿਮੀਦਾਰ ਆ ਇਹ ਘਾਟੇ ਦੇ ਵਿੱਚ ਕਿਉਂ ਆ। ਲਓ ਜੀ ਨੰਬਰਦਾਰ ਸਾਹਿਬ ਜਰਾ ਦੱਸੋ। ਹਾਂਜੀ ਜ਼ਿਮੀਦਾਰ ਘਾਟੇ 'ਚ ਏਦਾਂ ਜੀ ਇਹ ਨਾ ਤਾਂ ਕੋਈ ਫਸਲ ਦਾ ਰੇਟ ਆ ਉੱਚੀ ਬੋਲੇ ਨਾ ਕੋਈ ਫਸਲ ਨੂੰ ਪੁੱਛਦਾ ਕਿ ਰੇਟ ਕੋਈ ਨਹੀਂ ਉਧਰ ਆਮਦਨ ਹੈ ਨਹੀਂ ਖਰਚੇ ਬਹੁਤ ਜ਼ਿਆਦਾ ਹੋ ਗਏ ਆ। ਬਿੱਲ ਬਿਜਲੀ ਦਾ ਹੁਣ ਭਰਨ ਦੀ ਗੁੰਜਾਇਸ਼ ਬੰਦੇ ਦੀ ਖਤਮ ਹੋ ਗਈ ਹੋਈ ਆ। ਜਿਹੜੀ ਫਸਲ ਆ ਵੇਚ ਕੇ ਖਰਚਾ ਤੇ ਲਾ ਲੈਂਦਾ ਨਾ ਉਹਦੇ ਕੋਲ ਗੌਰਮੈਂਟ ਪੁੱਛਦੀ ਆ ਉਹਨੂੰ ਕੋਈ ਸਹੂਲਤ ਹੈ ਹੀ ਨਹੀਂ। ਜ਼ਿਮੀਦਾਰ ਇਸ ਟਾਈਮ ਇੰਨਾ ਪਰੇਸ਼ਾਨ ਬੈਠਾ ਖਰਚਿਆਂ ਦੀ ਵਜ੍ਹਾ ਤੋਂ ਕਿ ਕਿਹੜੀ ਫਸਲ ਲਾਵਾਂ ਕਿਹੜੀ ਨਾ ਲਾਵਾਂ ਕੋਈ ਉਹਦੇ ਤਵੱਜੋ ਨਹੀਂ। ਗੌਰਮੈਂਟ ਦੀ ਤਵੱਜੋ ਕੋਈ ਨਹੀਂ ਹੈਗੀ ਇਸ ਗੱਲ ਤੇ ਨਹੀਂ ਕੋਈ ਨਹੀਂ। ਬਹੁਤ ਪਰੇਸ਼ਾਨ ਆ ਜ਼ਿਮੀਦਾਰ ਖਰਚੇ ਬਹੁਤੇ ਆ ਆਮਦਨ ਥੋੜੀ ਆ। ਫਸਲ ਨਿਕਲਦੀ ਆ 30 ਮਣ ਰੇਟ ਉਹ ਲਾ ਲਓ ਆਪਣਾ ਬੰਦਾ ਉਹਦਾ ਖਰਚਾ ਹੀ ਨਹੀਂ ਬਰਾਬਰ 40-50 ਮਣ ਤੇ ਵੀ ਜਾਂਦੀ ਉਹਦਾ ਖਰਚਾ ਬਰਾਬਰ ਨਾ ਮੱਕੀ ਕਰਦੀ ਨਾ ਕਣਕ ਕਰਦੀ ਕੋਈ ਸ਼ਾਇਦ ਦਾ ਬਰਾਬਰ ਖਰਚਾ ਵੀ ਨਹੀਂ ਕਰਦੀ। ਤੇ ਠੇਕੇ ਦੇਣ ਵਾਲੇ ਉਹ ਮਗਰ ਹੁੰਦੇ ਆ ਠੇਕੇ ਤੋਂ ਉਹਦਾ ਨਹੀਂ ਕੋਈ ਮਸਲਾ ਨਾ। ਬਹੁਤ ਜ਼ਿਮੀਦਾਰ ਇਸ ਟਾਈਮ ਪਰੇਸ਼ਾਨ ਉਹਦੇ ਕੋਈ ਨਹੀਂ ਬਹੁਤ ਸਹੂਲਤ ਆ ਕੋਈ ਨਹੀਂ ਕੋਈ ਸਹੂਲਤ ਹੈ ਹੀ ਨਹੀਂ। ਜ਼ਿਮੀਦਾਰ ਦੀ ਤਾਂ ਹੁਣ ਢੋਕੀ ਨਹੀਂ ਰਹੀ ਫਸਲ ਕੱਢਣ ਪਰੇਸ਼ਾਨ ਬੈਠਾ ਫਸਲ ਹੀ ਨਹੀਂ ਕੱਢਦਾ ਮੈਂ ਕੀ ਗੱਡਾਂ ਕੀ ਨਾ ਕੱਢਣਾ ਉਹ ਸਿਰਫ ਖਰਚੇ ਦੇਖ ਕੇ ਨਾ ਜੀ ਫਸਲ ਹੀ ਨਹੀਂ ਕੱਢ ਰਿਹਾ। ਜ਼ਮੀਨਾਂ ਵਿਹਲੀਆਂ ਪਈਆਂ ਪਰੇਸ਼ਾਨ ਫਸਲ ਕੱਢਣ ਤੋਂ ਪਰੇਸ਼ਾਨ ਬੈਠਾ ਵੀ ਤੁਸੀਂ ਇੰਨੀ ਦੇਰ ਤੋਂ ਇੰਨੇ ਚਿਰ ਤੋਂ ਤੁਸੀਂ ਜ਼ਿਮੀਦਾਰ ਇੰਨਾ ਕਦੇ ਪਰੇਸ਼ਾਨ ਨਹੀਂ ਸੀ ਹੋਏ ਜਿੰਨਾ ਸਾਲ ਤੋਂ ਹੋ ਗਿਆ। ਸਾਲ ਜਾ ਰਿਹਾ ਨਾ ਜੀ ਅਸੀਂ ਮੈਂ 3-3 4-4 ਮਰਬਿਆਂ ਦਾ ਜ਼ਿਮੀਦਾਰਾ ਵੀ ਕੀਤਾ ਕਦੇ ਇੰਨਾ ਪਰੇਸ਼ਾਨ ਨਹੀਂ ਸੀ ਹੋਇਆ ਜਿੰਨਾ ਮੈਂ ਹੁਣ ਇਸ ਟਾਈਮ ਪਰੇਸ਼ਾਨ। ਹਾਲਾਂਕਿ ਜ਼ਿਮੀਦਾਰਾ ਵੀ ਘਟਾ ਲਿਆ ਪਰ ਜਿੰਨਾ ਹੁਣ ਪਰੇਸ਼ਾਨ ਬੈਠੇ ਆ ਨਾ ਇੰਨਾ ਕਦੇ ਜ਼ਿੰਦਗੀ 'ਚ ਪਰੇਸ਼ਾਨੀ ਨਹੀਂ ਸੀ ਆਈ। ਆ ਜ਼ਿਮੀਦਾਰ ਦਾ ਜਿੰਨੇ ਘਾਟੇ ਵਾਧੇ ਨੁਕਸਾਨ ਹੋਏ ਵੀ ਆ ਬਥੇਰੇ ਕਦੀ ਪਰੇਸ਼ਾਨ ਨਹੀਂ ਸੀ ਹੋਏ ਪਰ ਹੁਣ ਪਰੇਸ਼ਾਨੀ ਇੰਨੀ ਬਣੀ ਕੋਈ ਸਮਝ ਤੋਂ ਗੱਲ ਬਾਹਰ ਹੋਈ। ਹਾਂਜੀ ਨਹੀਂ ਗੱਲ ਤਾਂ ਤੁਹਾਡੀ ਠੀਕ ਹੈਗੀ ਆ। ਮੈਂ ਅਗਲੀ ਗੱਲ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਢੋਕੀ ਨਹੀਂ ਰਹੀ ਹੈਗੀ ਤੁਹਾਡੀ ਵੀ ਜ਼ਮੀਨ ਕਾਫੀ ਸਾਰੀ ਮੈਂ ਦੇਖੀ ਆ ਵੀ ਮਿਰਚਾਂ ਤੋਂ ਬਾਅਦ ਵਾਲੀ ਹੁਣ ਬਾਹਰ ਫਰਕ ਪਈ ਆ। ਅੱਗੇ ਅਸੀਂ ਮਿਰਚਾਂ ਵੱਢ ਕੇ ਮੱਕੀ ਲਾ ਲਈ ਮੱਕੀ ਵੱਢ ਕੇ ਮਿਰਚ ਲਾਈ ਸੀ। ਇਸ ਦਫਾ ਸੋਚਦੇ ਰਹੇ ਵੀ ਕੀ ਗੱਡੀਏ ਕੀ ਨਾ ਗੱਡੇ ਹੀ ਨਹੀਂ ਕੁਛ ਹੈ ਨਹੀਂ। ਇੰਨੀ ਪਰੇਸ਼ਾਨੀ ਸਿਰਫ ਖਰਚਿਆਂ ਦੀ ਵਜ੍ਹਾ ਤੋਂ ਨਹੀਂ ਪੂਰੇ ਆਉਂਦਾ। ਪਾਣੀ ਦੇ ਬਿੱਲ ਹੀ ਨਹੀਂ ਪੂਰੇ ਆਉਂਦੇ। ਗੌਰਮੈਂਟ ਨੂੰ ਕੋਈ ਆਸਰਾ ਕਰਦੀ ਹੀ ਨਹੀਂ ਕਿਸੇ ਪਾਸੇ ਕੋਈ ਨਹੀਂ ਬਹੁਤ ਪਰੇਸ਼ਾਨ ਬੈਠੇ ਇਸ ਟਾਈਮ। ਇਹ ਗੱਲ ਤਾਂ ਇਦਾਂ ਹੀ ਰਾਣਾ ਸਾਹਿਬ ਇਹ ਤੁਸੀਂ ਫੜੋ ਨਾ ਕੋਈ ਖਾਦ ਦਾ ਰੇਟ ਨਾ ਕੋਈ ਕੰਟਰੋਲ ਆ ਖਾਦ ਤੇ ਲੱਭਦੀ ਨਹੀਂ ਹੈਗੀ। ਲੱਭਦੀ ਹੈ ਮਹਿੰਗੀ ਬਹੁਤ ਲੱਭਦੀ ਹੈ ਹਵੇ ਕੋਈ ਨਹੀਂ ਬਈ ਯਾਰ ਬਹੁਤ ਪਰੇਸ਼ਾਨੀ 'ਚ ਬੈਠੇ ਆ ਇਸ ਟਾਈਮ। ਰਾਣਾ ਸਾਹਿਬ ਗੱਲ ਤਾਂ ਤੁਸੀਂ ਜਿੱਦਾਂ ਕਿ ਖੁਰਸ਼ੀਦ ਦੀ ਸੁਣੀ ਆ ਵੀ ਹਾਲਾਤ ਤਾਂ ਇਦਾਂ ਹੀ ਆ ਖਰਾਬ ਹੀ ਆ ਵੀ ਹੁਣ ਤੁਸੀਂ ਦੇਖ ਲਓ ਵੀ ਜ਼ਮੀਨਾਂ ਬੰਦਿਆਂ ਦੀਆਂ ਵਿਹਲੀਆਂ ਪਈਆਂ ਆ ਤੇ ਹੁਣ ਨਾ ਕਣਕ ਕੱਲੇ ਨੂੰ ਬੰਦੇ ਦਾ ਜ਼ੇਨ ਬਣਦਾ ਵੀ ਕਣਕ ਕੱਢ ਲਈਏ ਨਾ ਕੋਈ ਰੇਟ ਬਣਨਾ ਕਿ ਨਹੀਂ ਬਣਨਾ ਕਣਕ ਦਾ ਪਤਾ ਨਹੀਂ ਕੀ ਰੇਟ ਹੋਵੇ ਨਾ ਹੋਵੇ। ਬੰਦੇ ਅੱਗੇ ਨੁਕਸਾਨ ਚ ਇੰਨੇ ਕਣਕ ਤੋਂ ਗਏ ਆ ਹੁਣ ਕਣਕ ਕੱਢਣ ਤੋਂ ਪਰੇਸ਼ਾਨ ਬੈਠੇ ਬੰਦੇ ਪਤਾ ਨਹੀਂ ਰੇਟ ਦਾ ਕੀ ਬਣਨਾ। ਇਹੀ ਹਾਲ ਸਰ ਹੁੰਦਾ ਜੀ। ਤੁਸੀਂ ਇਹਦੇ ਬਾਰੇ ਚ ਕੋਈ ਹੈ ਤੁਹਾਡੇ ਕੋਲ ਵੀ ਇਹ ਕੀ ਇੱਥੇ ਮੈਨੂੰ ਨਾ ਇੱਕ ਪੁਰਾਣਾ जी गल याद आ रही है। मुश्ताक यूसुफी दी ना एक किताब आ ते ओहदे च एक करैक्टर हैगा वा उन्हां दा एक दोस्त मिलदा ਉਹ ਹਿਸਾਬ ਕਿਤਾਬ ਲਾਂਦਾ ਵਾ ਵੀ ਜੇ ਮੈਂ ਕਿਤਾਬਾਂ ਵੇਚਾਂ ਨਾ ਮੈਨੂੰ
ਨੁਕਸਾਨ ਜ਼ਿਆਦਾ ਹੋਣਾ, ਜੇ ਮੈਂ ਕਿਤਾਬਾਂ ਨਾ ਵੇਚਾਂ ਤੇ ਮੈਨੂੰ ਨਾ ਫਾਇਦਾ ਹੋਣਾ। ਫਾਇਦਾ ਹੋਣਾ। ਤੇ ਕਿਸਾਨ ਨਾਲ ਵੀ ਉਹ ਮਿਰਜ਼ੇ ਵਾਲੀ ਹਾਲਤ ਬਣੀ ਖੜੀ ਆ ਵੀ ਜੇ ਫਸਲ ਲਾਈਏ ਨੁਕਸਾਨ ਜ਼ਿਆਦਾ ਹੁੰਦਾ ਵਾ, ਜੇ ਨਾ ਲਾਈਏ ਤੇ ਘੱਟ ਹੁੰਦਾ ਹੈ। ਤੇ ਉਹ ਕਹਿੰਦਾ ਵੀ ਖੱਜਲ ਖਰਾਬ ਵੀ ਕਿਉਂ ਇੰਨਾ ਜ਼ਿਆਦਾ ਹੋਣਾ, ਤੇ ਫਿਰ ਨੁਕਸਾਨ ਵੀ ਯਾਨੀ ਕਿ ਜਿਹੜਾ ਵਾ ਉਹਨੂੰ ਕਿਉਂ ਨਾ ਵੀ ਖਜਾਲਤ ਕੁਝ ਘਟਾ ਲਈ ਜਾਏ ਤੇ ਨੁਕਸਾਨ ਵੀ ਕੁਝ ਘਟਾ ਲਿਆ ਜਾਏ। ਇਹ ਤਾਂ ਪ੍ਰੋਬਲਮ ਹੈ ਜੈਨੂਅਨ, ਪਰ ਪ੍ਰੋਬਲਮ ਜਿਹੜਾ ਨਾ ਕਹਿੰਦੇ ਕੋਈ ਵੀ ਮਸਲਾ ਨਾ ਜਿਹੜਾ ਉਸ ਮਸਲੇ ਤੇ ਪਰੇਸ਼ਾਨ ਹੋਣਾ ਜਾਂ ਉਹਦੇ ਤੇ ਦੁਹਾਈ ਦੇਣਾ ਉਸ ਮਸਲੇ ਦਾ ਹੱਲ ਨਹੀਂ ਹੈ। ਉਹ ਮਸਲੇ ਦਾ ਹੱਲ ਕਿਤੇ ਨਾ ਕਿਤੇ ਹੱਲ ਮੌਜੂਦ ਹੁੰਦਾ ਵਾ ਹੈ। ਲੇਕਿਨ ਸਾਡੇ ਇਸ ਖਿੱਤੇ ਦਾ ਵੀ ਆ, ਕਿਸਾਨ ਵੀ ਇਸੇ ਖਿੱਤੇ ਤੋਂ ਤਲਕ ਰੱਖਦਾ ਵਾ। ਅਸੀਂ ਯਾਨੀ ਕਿ ਹੁਣ ਹੱਲ ਕੱਢਣ ਦੀ ਨਾ ਸੋਚਦੇ ਕੋਈ ਨਹੀਂ। ਅਸੀਂ ਕਹਿੰਦੇ ਆ ਕਿ ਆ ਯਾਰ ਨਾ ਅਗਰ ਇੱਕ ਕੁੱਤਾ ਮਾੜਾ ਨਿਕਲਿਆ ਨਾ, ਅਸੀਂ ਇਹ ਨਹੀਂ ਸੋਚਦੇ ਯਾਰ ਕੁੱਤਾ ਬਦਲ ਲਈਏ, ਅਸੀਂ ਕਹਿੰਦੇ ਇਸੇ ਕੁੱਤੇ ਨੂੰ ਕਿਸੇ ਤਰ੍ਹਾਂ ਠੀਕ ਕਰ ਲਈਏ ਹੈ। ਉਹ ਨਹੀਂ, ਹੁਣ ਅਸੀਂ ਉਹ 4-5 ਫਸਲਾਂ ਤੇ ਹੱਥ ਰੱਖਿਆ ਹੈ। ਕਣਕ ਦੀ ਫਸਲ ਆ, ਮੱਕੀ ਦੀ ਫਸਲ ਆ, ਕਮਾਦ ਦੀ ਫਸਲ ਆ ਤੇ ਚਾਵਲਾਂ ਦੀ ਫਸਲ ਆ। ਅਸੀਂ ਇਹਨਾਂ ਦੇ ਨਾ 4-5 ਦੇ ਸਰਕਲ ਚੋਂ ਨਹੀਂ ਨਿਕਲ ਰਹੇ। ਇਹ ਬੜੀ ਯਾਨੀ ਕਿ ਜਿਹੜਾ ਨਾ, ਹੁਣ ਮੈਂ ਤੁਹਾਨੂੰ ਗੱਲ ਕਰਾਂਗਾ ਸੋਇਆਬੀਨ ਦੀ ਫਸਲ ਦੀ। ਹੁਣ ਸੋਇਆਬੀਨ ਦੀ ਫਸਲ ਅਮਰੀਕਾ 'ਚ ਮੱਕੀ ਤੋਂ ਬਾਅਦ ਦੂਸਰੀ ਵੱਡੀ ਫਸਲ ਆ। ਕਣਕ ਉੱਥੇ ਉਸ ਤੋਂ ਛੋਟੀ ਫਸਲ ਆ, ਲੇਕਿਨ ਸਾਡੇ ਪਾਕਿਸਤਾਨ 'ਚ ਯਾਨੀ ਕਿ ਸੋਇਆਬੀਨ ਨਾ ਬਿਲਕੁਲ ਲੱਗਦੀ ਨਹੀਂ। ਔਰ ਫਿਰ ਇੱਕ ਇਹ ਵੀ ਨਹੀਂ ਹੈ ਕਿ ਇਹਦਾ ਖਰਚਾ ਨਹੀਂ, ਅਸੀਂ ਹਰ ਸਾਲ ਮੁੱਲ ਮੰਗਵਾਈ ਜਾ ਰਹੇ ਹਾਂ, ਅੱਛੇ ਖਾਸੇ ਪੈਸੇ ਨਹੀਂ ਮੰਗਵਾਈ ਜਾ ਰਹੇ। ਇਹ ਤੁਸੀਂ ਜਿਹੜੀ ਸੋਇਆਬੀਨ ਦੀ ਗੱਲ ਕਰ ਰਹੇ ਆ, ਸਾਡੇ ਇੱਥੇ ਤਾਂ ਮੈਂ ਤਹਿਸੀਲ ਤਾਂਦਲਿਆਂ ਵਾਲੇ ਦੇ ਵਿੱਚ ਸ਼ਾਇਦ ਮੇਰੇ ਖਿਆਲ ਹੈ ਇੱਕ ਜ਼ਿਮੀਂਦਾਰ ਵੀ ਇਹੋ ਜਿਹਾ ਨਾ ਹੋਵੇ ਜਿਹਨੇ ਸੋਇਆਬੀਨ, ਤੁਸੀਂ ਕਦੇ ਲਾਈ ਸੋਇਆਬੀਨ? ਇਹਦਾ ਤਾਰਫ ਕੀ ਹੈ? ਫਿਰ ਜੇ ਇਹ ਲਾਣੇ ਨਾਲ ਕੋਈ ਹੱਲ ਹੁੰਦਾ ਤੇ ਫਿਰ ਤੁਸੀਂ ਆ ਸਾਡੇ ਦੇਖਣ ਵਾਲੇ ਜ਼ਿਮੀਂਦਾਰ ਭਾਈਆਂ ਨੂੰ ਦੱਸੋ ਵੀ ਇਹਦੇ ਨਾਲ ਅਸੀਂ ਆ ਸਾਡੀ ਉਹ ਦੇਖੋ ਜੀ, ਸੋਇਆਬੀਨ ਦੀ ਫਸਲ ਜਿਹੜੀ ਆ ਨਾ ਸਾਰੀ ਦੁਨੀਆ 'ਚ ਯਾਨੀ ਕਿ ਜਿਹੜਾ ਵਾ ਨਾ ਉਹਦਾ ਮੈਂ ਨੇੜੇ ਕਰ ਹਾਂ ਉਸ ਦਾ ਵੱਧ ਰਿਹਾ ਵਾ ਹੈ। ਤੇ ਸਾਲ 'ਚ 2 ਦਫਾ ਫਸਲ ਲੱਗਦੀ ਆ। ਇੱਕ ਦਫਾ ਇਹ ਫਰਵਰੀ ਮਾਰਚ ਜੇ 'ਚ ਲੱਗਦੀ ਆ, ਇੱਕ ਦਫਾ ਜਿਹੜਾ ਵਾ ਨਾ ਕੋਈ ਜੁਲਾਈ ਅਗਸਤ ਜੇ 'ਚ ਲੱਗਦੀ ਆ। 90 ਦਿਨ ਤੋਂ 120 ਦਿਨ ਦੀ ਫਸਲ ਆ। ਬੈਠੋ ਬੈਠੋ। ਕਿਸੇ ਗਾਂ ਛੱਡ ਲਈ ਉੱਥੇ ਡੇਰੇ ਤੋਂ। ਫੋਨ ਕਿਹਨੇ ਕਰਨਾ? ਨੰਬਰਦਾਰ ਨੂੰ ਆਪਣੇ ਨੂੰ। ਕਿਹੜੇ ਨੂੰ? ਉਹ ਆਪਣੇ ਕੋਲ ਤਾਂ ਨੰਬਰ ਹੀ ਨਹੀਂ ਹੈ। ਨੰਬਰ ਮੈਂ ਦਿੰਦਾ ਉੱਥੋਂ ਆ ਛੱਡੀ ਆ, ਮੈਂ ਪਰਾਂ ਗਿਆ ਬੀਜ ਲੈਣਾ ਸੀ। ਤੇ ਉਦੋਂ ਕਿਸੇ ਨੇ ਛੱਡੀ ਆ ਮੱਕੀ ਦੇ ਵਿੱਚ, ਉਹਨਾਂ ਦੀ ਕਰਦਾ ਰਿਹਾ ਬਾਟਿਆਂ ਦੀ ਬਿਜਲੀ ਕੋਲ ਆਇਆ ਕੋਰਾ, ਤੇ ਮੈਂ ਕਿਹਾ ਗਾਂ ਕਿਸੇ ਨੇ ਛੱਡ ਲਈ ਹੁੰਦੀ ਤਾਂ ਉੱਥੇ ਹੋਣੀ ਸੀ। ਲਓ ਜੀ, ਆ ਇੱਕ ਨਵੀਂ ਖਬਰ ਆ ਵੀ ਦਿਨ ਦਿਹਾੜੇ ਜਿਹੜੀ ਆ ਨਾ ਨਜ਼ੀਰ ਦੀ ਕਿਸੇ ਨੇ ਗਾਂ ਛੱਡ ਲਈ। ਕਾਹਦਾ ਰੋਣਾ ਇੱਥੇ ਬਹਿ ਕੇ ਤੁਸੀਂ ਇਹ ਦੇਖੋ। 55 461 61 ਹਾਂ 55 461। ਇਹਨੂੰ ਦੇ ਮਿਲਾ ਕੇ ਉਧਰ ਜਾ ਕੇ ਗੱਲ ਕਰ। ਲਓ ਜੀ, ਆ ਗਾਂ ਛੱਡ ਲਈ ਜੀ ਬੰਦੇ ਦੇ। ਦਿਨ ਦੇ 12 ਵਜੇ ਹੋਏ ਆ ਤੇ ਕੋਈ ਗਾਂ ਛੱਡ ਕੇ ਲੈ ਗਿਆ। ਦੱਸੋ ਜੀ। ਅੱਲਾਹ ਹਾਫਿਜ਼ ਆ ਜੀ। ਅੱਲਾ ਹੀ ਹਾਫਿਜ਼ ਹੈ ਜੀ। ਇਧਰ ਕੇ ਪਰੇਸ਼ਾਨ ਹੋ ਤੇ ਤੂੰ ਇੰਨਾ ਪੈਂਦਾ ਉਹਨਾਂ ਨੂੰ ਕੀਤਾ, ਤੂੰ ਪਰਾਂ ਨੂੰ ਕਰਦਾ। ਉਹ ਨਿਕਲੀ ਉਹਨਾਂ ਦੀ ਨਾਲ ਬੰਦੇ ਸੀ ਲੇਬਰ ਵਾਲੇ, ਉਹ ਉੱਥੇ ਹੀ ਬੈਠੇ ਨੇ। ਮੈਂ ਕਿਸੇ ਨੂੰ ਇਧਰੋਂ ਪੁੱਛਿਆ ਨਹੀਂ, ਇੱਧਰ ਹਲੇ ਕੋਈ ਨਹੀਂ ਨਿਕਲੀ। ਨੰਬਰ ਉਹ ਸ਼ੇਰੀ ਦਾ ਹੈ ਨੰਬਰ ਜੀ। ਵਾਲੇਕੁਮ ਸਲਾਮ। ਆਜੋ ਜੀ, ਆਜੋ ਜੀ, ਆਓ ਜੀ। ਆ ਮੌਲਵੀ ਸਾਹਿਬ, ਅਸੀਂ ਤਾਂ ਅੱਗੇ ਵੀਡੀਓ ਦੇ ਵਿੱਚ ਕੋਈ ਮੌਲਵੀ ਜਿਹੜਾ ਲੱਭ ਰਿਹਾ, ਸਾਡੀ ਵੀਡੀਓ ਦੇ ਵਿੱਚ ਮੌਲਵੀ ਕੋਈ ਨਹੀਂ ਹੁੰਦਾ। ਅੱਛਾ, ਬੜੀ ਜਿਹੜੀ ਹੈ ਨਾ ਉਹਦੇ ਵਾਲੀ ਗੁਫ਼ਤਗੂ ਜਿਹੜੀ ਆ ਉਹ ਚੱਲ ਰਹੀ ਆ, ਤੇ ਤੁਹਾਡੇ ਵਾਸਤੇ ਵੀ ਬੜੀ ਜਿਹੜੀ ਉਹ ਹੈਗੀ ਆ। ਅੱਛਾ ਰਾਣਾ ਸਾਹਿਬ, ਤੁਸੀਂ ਇਹ ਦੱਸੋ ਵੀ ਦੁਨੀਆ ਦੇ ਵਿੱਚ ਇਹਦੀ ਸੂਰਤ ਹਾਲ ਪੂਰੀ ਦੁਨੀਆ ਦੇ ਹਵਾਲੇ ਨਾਲ ਕੀ ਆ? ਅੱਛਾ ਜੀ, ਅਗਰ ਅਸੀਂ ਦੇਖੀਏ ਨਾ ਇਹਦੇ 'ਚ 5 ਜਿਹੜੇ ਵੱਡੇ ਮੁਲਕ ਆ ਪੈਦਾਵਾਰ ਕਰਨੇ ਵਾਲੇ, ਉਹਨਾਂ 'ਚ ਬ੍ਰਾਜ਼ੀਲ ਸਭ ਤੋਂ ਟਾਪ ਤੇ ਆ। ਪਹਿਲੇ 2018 ਤੱਕ ਅਮਰੀਕਾ ਟਾਪ ਤੇ ਸੀ। ਬ੍ਰਾਜ਼ੀਲ ਨਾ 153 ਮਿਲੀਅਨ ਟਨ ਪੈਦਾ ਕਰਦਾ, 39% ਦੁਨੀਆ ਦੀ ਟੋਟਲ ਪੈਦਾਵਾਰ ਦਾ। ਜਿਹੜਾ ਅਮਰੀਕਾ ਵਾ ਦੂਸਰੇ ਨੰਬਰ ਤੇ 113 ਮਿਲੀਅਨ ਟਨ ਕਰਦਾ ਵਾ, 29% ਜਿਹੜਾ ਵਾ ਨਾ ਉਹਨਾਂ ਦਾ ਹੈ ਆ। ਤੇ ਅਰਜਨਟੀਨਾ ਜਿਹੜਾ ਵਾ ਨਾ ਉਹਦੀ ਹੈ ਉਹ ਕੋਈ 48.1 ਮਿਲੀਅਨ ਟਨ ਆ, ਉਹਨਾਂ ਦੇ 12% ਆ ਟੋਟਲ ਪੈਦਾਵਾਰ ਦੁਨੀਆ ਦੀ ਆ। ਚੀਨ ਜਿਹੜਾ ਨਾ 20 ਮਿਲੀਅਨ ਟਨ, ਉਹ ਕੋਈ 5% ਆ। ਤੇ ਇੰਡੀਆ ਜਿਹੜਾ ਵਾ ਨਾ ਇਹ 5ਵਾਂ ਵੱਡਾ ਮੁਲਕ ਆ, ਉਹਨੂੰ ਕੋਈ 11-12 ਯਾਨੀ ਕਿ ਜਿਹੜਾ ਵਾ ਨਾ ਮਿਲੀਅਨ ਟਨ ਦੇ ਨੇੜੇ ਪੈਦਾ ਕਰਦੇ ਆ। ਤੇ ਇਹ 3% ਟੋਟਲ ਪੈਦਾਵਾਰ ਦਾ
ਇਹ ਹੈ। ਇਹ ਤਾਂ ਹੈ 5 ਉਹ ਮੁਲਕ, ਯਾਨੀ ਕਿ ਪਹਿਲੇ 2 ਮੁਲਕ ਆ ਨਾ ਜਿਹੜੇ ਬ੍ਰਾਜ਼ੀਲ ਤੇ ਅਮਰੀਕਾ, ਇਹ ਕੋਈ 70% ਜਿਹੜੀ ਪੈਦਾਵਾਰ ਨਾ ਇਹ 2 ਹੀ ਮੁਲਕ ਪੈਦਾ ਕਰ ਰਹੇ ਆ। ਤੇ ਜਿਹੜੇ ਪਹਿਲੇ 10 ਮੁਲਕ ਆ ਨਾ ਉਹ ਕੋਈ 80-85% ਤੇ ਇਹੀ ਆ। ਤੇ ਬਾਕੀ ਸਾਰੀ ਦੁਨੀਆ 'ਚ ਯਾਨੀ ਕਿ ਅਗਰ ਫਿਰ ਤੁਸੀਂ ਦੇਖੋ ਕਿ ਐਕਸਪੋਰਟਰ ਕਿਹੜੇ ਆ, ਬ੍ਰਾਜ਼ੀਲ ਪਹਿਲੇ ਨੰਬਰ ਤੇ ਆ, 47 ਅਰਬ ਡਾਲਰ ਦੀ ਨਾ ਬ੍ਰਾਜ਼ੀਲ ਦੀ ਐਕਸਪੋਰਟ ਆ ਇਹਦੀ। ਅਮਰੀਕਾ ਦੀ ਕੋਈ 34 ਅਰਬ ਡਾਲਰ, ਅਮਰੀਕਾ ਕੱਲਾ ਅਸਲਾ ਨਹੀਂ ਵੇਚਦਾ ਹੈ, ਸੋਇਆਬੀਨ ਵੀ ਵੇਚਦਾ ਵਾ ਹੈ। 34 ਅਰਬ ਡਾਲਰ ਦੀ ਆ। ਅਰਜਨਟਾਈਨ ਹੁਣ ਇੱਕ ਨਵਾਂ ਪਲੇਅਰ ਆਇਆ ਵਾ ਤੀਸਰੇ ਨੰਬਰ ਤੇ, ਉਹਦੀ ਕੋਈ 3.25 ਅਰਬ ਡਾਲਰ ਦੀ ਆ। ਕੈਨੇਡਾ ਦੀ ਕੋਈ 2.5 ਅਰਬ ਡਾਲਰ ਤੋਂ ਜ਼ਿਆਦਾ ਵਾ। ਫਿਰ ਇੱਕ ਪੈਰਾਗੁਏ ਹੈ ਛੋਟਾ ਜਿਹਾ ਮੁਲਕ, ਉਹ ਵੀ ਕੋਈ 1.25 ਅਰਬ ਡਾਲਰ ਦੇ ਕਰੀਬ ਯਾਨੀ ਕਿ ਜਿਹੜਾ ਵਾ ਨਾ ਉਹਦੀ ਐਕਸਪੋਰਟ ਆ। ਅਗਰ ਫਿਰ ਦੇਖੀਏ ਅਸੀਂ ਕਿ ਇੱਥੇ ਵੀ ਇੰਪੋਰਟ 'ਚ 5 ਕਿਹੜੇ ਵੱਡੇ ਮੁਲਕ ਆ। ਹੁਣ ਸਾਡਾ ਗੁਆਂਢੀ ਚੀਨ, ਅਸੀਂ ਯਾਨੀ ਕਿ ਸੋਚਦੇ ਰਹਿੰਦੇ ਯਾਰ ਚੀਨ ਨੂੰ ਕੀ ਦਈਏ, ਮੱਝਾਂ ਦਈਏ, ਗਾਵਾਂ ਦਈਏ, ਇਹ ਕਰੀਏ। ਲੋ ਜੀ, ਚੀਨ ਜਿਹੜਾ ਵਾ ਨਾ 60% ਦੁਨੀਆ ਦੀ ਸੋਇਆਬੀਨ ਜਿਹੜੀ ਆ ਨਾ ਇਹ ਇੰਪੋਰਟ ਕਰਦਾ ਵਾ। ਇਹ ਕੋਈ 54 ਅਰਬ ਡਾਲਰ ਦੀ ਨਾ ਚੀਨ ਵਾਲੇ ਇੰਪੋਰਟ ਕਰਦੇ ਆ। ਫਿਰ ਮੈਕਸੀਕੋ ਆ, ਉਹ ਕੋਈ 4 ਅਰਬ ਡਾਲਰ ਦੀ ਕਰਦਾ ਵਾ। ਜਾਪਾਨ ਤੀਸਰੇ ਤੇ ਆ, 3 ਅਰਬ ਡਾਲਰ ਦੀ ਐਕਸਪੋਰਟ ਇੰਪੋਰਟ ਆ ਉਹਦੀ। ਸਪੇਨ ਦੀ ਕੋਈ 2.4 ਅਰਬ ਡਾਲਰ ਦੀ ਆ। ਤੇ ਜਰਮਨੀ ਆ 5ਵੇਂ ਨੰਬਰ ਤੇ। ਯਾਨੀ ਕਿ ਬੜੇ ਤਰੱਕੀ ਯਾਫਤਾ ਕਿਸਮ ਦੇ ਮੁਲਕ ਵੀ ਜਿਹੜਾ ਵਾ ਨਾ ਇਹਨੂੰ ਇੰਪੋਰਟ ਕਰ ਰਹੇ ਆ। ਇਹ ਹੈ ਯਾਨੀ ਕਿ ਆਲਮੀ ਲੈਵਲ ਤੇ ਸੂਰਤ ਹਾਲ। ਅੱਛਾ, ਇਹ ਸਾਡਾ ਪਾਕਿਸਤਾਨ ਦਾ ਵੀ ਇਹਦੇ 'ਚ ਕੋਈ ਮਾੜਾ ਮੋਟਾ ਕਿਧਰੇ ਕੋਈ ਨਾਮ ਹੈ ਕਿ ਕੋਈ ਨਹੀਂ? ਪਾਕਿਸਤਾਨ ਦਾ ਜਿਹੜਾ ਵਾ ਨਾ ਕੋਈ, ਪਾਕਿਸਤਾਨ ਤਾਂ ਇੰਪੋਰਟਰ ਆ ਇਹਦਾ, ਲੈਣ ਵਾਲਿਆਂ ਹਾਂ ਲੈਣ ਵਾਲਿਆਂ 'ਚ 47ਵੇਂ ਨੰਬਰ ਤੇ ਅਸੀਂ ਆਏ ਆ। ਅੱਛਾ, ਵੀ ਅਸੀਂ ਜਿਹੜੀ ਬਾਹਰੋਂ ਅਸੀਂ ਤੇ ਉਹ ਮੰਗਵਾਉਂਦੇ ਪਾਕਿਸਤਾਨ ਦੇ ਸਿਲਸਿਲੇ 'ਚ ਯਾਨੀ ਕਿ ਗੱਲ ਡਿਟੇਲ ਨਾਲ ਯਾਨੀ ਕਿ ਕਰਾਂਗਾ ਮੈਂ। ਤੇ ਉਹ ਪਾਕਿਸਤਾਨ ਦਾ ਵੀ ਯਾਨੀ ਕਿ ਕਿਤਨੀ ਜ਼ਰੂਰੀ ਆ, ਤਾਂ ਪਾਕਿਸਤਾਨ ਕਿਤਨਾ ਯਾਨੀ ਕਿ ਜਿਹੜਾ ਵਾ ਨਾ ਉਹ ਲੈਂਦਾ ਵਾ। ਤੇ ਇਹ ਸਾਡੇ ਇੱਥੇ ਕੀ ਹੁੰਦੀ ਨਹੀਂ, ਸਾਡੀ ਇੱਥੋਂ ਦੀ ਆਬੋ ਹਵਾ ਨਹੀਂ ਇਹਨੂੰ ਰਲਦੀ, ਕੀ ਰੌਲਾ? ਇੱਥੇ ਪਹਿਲੇ ਕੰਮ ਪਾਕਿਸਤਾਨ ਤੇ ਇੰਡੀਆ 'ਚ ਇਕੱਠੇ ਹੀ ਕੰਮ ਸ਼ੁਰੂ ਹੋਇਆ ਸੀ। ਪਾਕਿਸਤਾਨ ਦੇ ਕੁਛ ਅਰਸੇ ਬਾਅਦ ਘਟ ਗਿਆ ਕੰਮ। ਇੰਡੀਆ 'ਚ ਯਾਨੀ ਕਿ ਜਿਹੜਾ ਵਾ ਨਾ ਉਹ ਹੁਣ ਅੱਛੀ ਖਾਸੀ ਯਾਨੀ ਕਿ ਜਿਹੜਾ ਵਾ ਨਾ ਪੈਦਾ ਕਰ ਰਹੇ ਆ। ਇਹ ਪਾਕਿਸਤਾਨ 'ਚ ਹੁਣ 2-3 ਸਾਲਾਂ ਤੋਂ ਕੁਛ ਹੋ ਰਹੀ ਆ। ਇਹ 25 ਕਮਣ ਯਾਨੀ ਕਿ ਜਿਹੜਾ ਵਾ ਨਾ ਇਹ ਕਿੱਲੇ ਦੀ ਪੈਦਾਵਾਰ ਪਾਕਿਸਤਾਨ 'ਚ ਹੈ। 30 ਮਣ ਤੱਕ ਵੀ ਲੋਕਾਂ ਨੇ ਲਈ ਆ। ਤੇ ਇਹਦੀ ਹੁਣ ਇਸ ਟਾਈਮ ਕੀਮਤ ਕੋਈ 12,000 ਦੇ ਨੇੜੇ, ਯਾਨੀ ਕਿ ਮੈਂ ਇੱਕ ਵੀਡੀਓ ਤੇ ਕਿਸਾਨ ਕੋਲੋਂ ਕਹਿ ਰਹੇ ਸੀ ਵੀ 400 ਰੁਪਏ kg ਦੇ ਨੇੜੇ ਹੈ। ਤੇ ਉਸ ਬਣਾ ਤਾਂ ਇਹ ਤਕਰੀਬਨ 1600 ਦੇ ਨੇੜੇ ਬਣਦੀ ਆ। 1200 ਤੋਂ 1600 ਦੇ ਦਰਮਿਆਨ ਇਹਦੀ ਪੈਦਾਵਾਰ, ਇਹਦੀ ਨਾ ਕੀਮਤ ਆ। ਤੇ ਪੈਦਾਵਾਰ 16,000 ਤੇ ਮਣ ਇਹ 25 ਕਾ। ਤੇ ਉਸ ਹਿਸਾਬ ਨਾਲ ਦੇਖੋ ਕਿ ਕਈ ਫਸਲਾਂ ਤੋਂ ਇਹ ਜਿਹੜਾ ਨਾ ਬਿਹਤਰ ਆ। ਇਹਦੇ 'ਚ ਖਰਚਾ, ਨਾਈਟ੍ਰੋਜਨ ਬਹੁਤ ਥੋੜੀ ਪਾਣੀ ਪੈਂਦੀ ਹੈ, DAP ਦੀ ਇੱਕ ਬੋਰੀ ਨਾਲ ਸਰ ਜਾਂਦਾ ਵਾ। ਫਿਰ ਇਹਦਾ ਇਹ ਹੈ ਕਿ ਨਾਈਟ੍ਰੋਜਨ ਫਿਕਸ ਕਰਦੀ ਆ, ਅਗਲੀ ਫਸਲ ਲਈ ਵੀ ਕਾਫੀ ਬਿਹਤਰ ਇਹਦੀ ਸੂਰਤ ਹਾਲ ਹੈ। ਅੱਛਾ ਰਾਣਾ ਸਾਹਿਬ, ਇਹਦੀ ਗਾਡੀ ਕਿਸ ਵੇਲੇ ਹੁੰਦੀ ਆ? ਅੱਛਾ, ਇਹਦੀ ਨਾ 2 ਦਫਾ ਹੁੰਦੀ ਆ। ਇੱਕ ਕੋਈ ਫਰਵਰੀ ਮਾਰਚ 'ਚ ਇਸਦਾ ਹੈ ਜਾਈ ਦਾ ਮੌਸਮ, ਦੂਸਰਾ ਕੋਈ ਜੁਲਾਈ ਅਗਸਤ 'ਚ ਹੈ ਆ। ਤੇ 40 ਮਣ ਬੀਜ ਜਿਹੜਾ ਵਾ ਨਾ 40 ਕਿਲੋ ਮਣ ਹੀ ਚੜਿਆ ਹੈ ਮੂੰਹ ਤੇ ਹੈ। 40 ਕਿਲੋ ਤੋਂ ਘੱਟ ਯਾਨੀ ਕਿ 3-4 ਵੈਰਾਈਟੀਆਂ ਹੈ ਆ ਪਾਕਿਸਤਾਨ 'ਚ ਇਹਦੀਆਂ। ਇੱਕ ਨਾਰਕ ਹੈ ਆ, ਇੱਕ ਨਾਰਕ 2 ਆ, ਇੱਕ ਫੈਸਲ ਨਾਮ ਦੀ ਵੈਰਾਈਟੀ ਆ। ਇਹ ਯਾਨੀ ਕਿ ਹੁਣ ਪਾਕਿਸਤਾਨ ਦੀਆਂ ਲੋਕਲੀ। ਅੱਛਾ, ਇਹਦੇ 'ਚ ਬੀਜਾਂ ਦੇ ਸਿਲਸਿਲੇ 'ਚ ਨਾ 2 ਹੁੰਦੀਆਂ ਵਾ, ਇੱਕ GMO ਤੇ ਇੱਕ ਨਾਨ GMO। ਪਾਕਿਸਤਾਨ 'ਚ ਜਿਹੜਾ ਵਾ ਨਾ ਨਾਨ GMO, ਉਹ ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮ ਯਾਨੀ ਕਿ ਜਿਨ੍ਹਾਂ 'ਚੋਂ ਜੀਨ ਵਗੈਰਾ ਟ੍ਰਾਂਸਫਰ ਕਰਦੇ ਨਾ, ਉਹ ਪਾਕਿਸਤਾਨ ਨਹੀਂ ਉਹਨੂੰ, ਕਿਉਂਕਿ ਬਾਹਰੋਂ ਇਸ ਕਰਕੇ ਵੀ ਨਹੀਂ, ਕਿਉਂਕਿ ਉਹਦੇ 'ਚ ਫਿਰ ਡਰ ਹੁੰਦਾ ਵਾ ਕਿ ਕੋਈ ਚੀਜ਼ ਐਸਾ ਨਾ ਜੀਨ ਇੰਜੈਕਟ ਕਰ ਦਿੱਤਾ ਗਿਆ ਹੋਵੇ ਜਿਹਦਾ ਕਿ ਬਾਅਦ 'ਚ ਫਿਰ ਆਬਾਦੀ ਨੂੰ ਜ਼ਿਆਦਾ ਨੁਕਸਾਨ ਹੋਵੇ। ਇਹਦਾ ਮਤਲਬ ਤੀਲਾ ਤਰਾ ਜਿਹੜੀ ਆ 3 ਮਹੀਨੇ ਦੀ ਫਿਰ ਵਾਹੀ ਹੋਈ, 2 ਵਾਰੀ ਗੱਡੀ ਜਾ? ਹਾਂ, 3 ਮਹੀਨੇ ਦੀ ਵਾਹੀ, ਬਿਲਕੁਲ 3 ਮਹੀਨੇ ਦੀ ਵਾਹੀ। ਅੱਛਾ, ਫਿਰ ਖਰਚਾ ਵੀ ਤੀਲਾ ਤਰਾ ਹੀ ਹੋਇਆ। ਅੱਛਾ, ਇਹ ਖਰੀਦਣ ਵਾਲੇ ਮੁਲਕ ਦੀ ਗੱਲ ਤੁਸੀਂ ਕਰ ਲਈ ਹੈ। ਇੱਥੇ ਇੰਨੇ ਮੁਲਕ ਜੋ ਇਹਨੂੰ ਇੰਪੋਰਟ ਵੀ ਕਰਦੇ ਆ, ਜਿਹੜੇ ਕੋਲ ਲਾਉਂਦੇ ਆ, ਐਕਸਪੋਰਟ ਵੀ ਕਰਦੇ ਆ, ਸਾਨੂੰ ਵੀ ਇਹਦੀ ਲੋੜ ਪੈਂਦੀ ਆ। ਇਹਦੇ ਨਾਲ ਬਣਦਾ ਕੀ ਆ? ਲੋ ਜੀ, ਇੱਕ ਤਾਂ ਹੁਣ ਸਭ ਤੋਂ ਪਹਿਲੇ ਤਾਂ ਇਹਦਾ ਇਸਤੇਮਾਲ ਤੁਹਾਨੂੰ ਦੱਸਦਾ ਕਿ ਸਭ ਤੋਂ ਇਹਦਾ ਵੱਡਾ ਇਸਤੇਮਾਲ ਆ ਨਾ ਜਿਹੜਾ ਪੋਲਟਰੀ 'ਚ ਆ। ਪੋਲਟਰੀ ਦੀ ਫੀਡ 'ਚ ਸਭ ਤੋਂ ਵੱਡਾ ਇਹਦੇ 'ਚ 40% ਪ੍ਰੋਟੀਨ ਹੁੰਦੀ ਆ। ਇੰਨਾ ਰਿਚ ਯਾਨੀ ਕਿ ਪ੍ਰੋਟੀਨ ਵਾਲਾ ਯਾਨੀ ਕਿ ਜਿਹੜੀ ਚੀਜ਼ ਆ। ਫਿਰ ਜਾਨਵਰਾਂ ਦੀ ਖੁਰਾਕ 'ਚ ਜਿਹੜਾ ਵਾ ਇਹਦੇ 'ਚ ਲਾਈਫ ਸਟਾਕ 'ਚ ਬਹੁਤ ਜ਼ਿਆਦਾ, ਕਿਉਂਕਿ ਉੱਥੇ ਵੀ ਪ੍ਰੋਟੀਨ ਦੀ ਜ਼ਰੂਰਤ ਆ। ਤੇ ਫਿਰ ਤੀਸਰਾ ਇਨਸਾਨ ਯਾਨੀ ਕਿ ਸੋਇਆਬੀਨ ਦਾ ਆਇਲ ਆ। ਫਿਰ ਇਹਦੀਆਂ ਛੋਟੀਆਂ ਯਾਨੀ ਕਿ ਜਿਹੜੀਆਂ ਵਾ ਨਾ, ਇੱਕ ਟੋਫੋ ਹੈ ਆ, ਤੇ ਇੱਕ ਸੋਇਆ ਮਿਲਕ ਆ, ਮੇਸੋ ਨਾਟੋਸ ਯਾਨੀ ਕਿ ਸੋਇਆ ਸਾਸ, ਯਾਨੀ ਕਿ ਸਾਨੂੰ ਤਾਂ 3-4 ਦਾ, ਲੇਕਿਨ ਜਾਪਾਨ ਵਗੈਰਾ ਕਈ ਮੁਲਕਾਂ 'ਚ ਬਹੁਤ ਜ਼ਿਆਦਾ ਇਹਦਾ ਯਾਨੀ ਕਿ ਇਸਤੇਮਾਲ ਹੈ। ਅੱਛਾ ਜੀ।
ਜਾਨਵਰਾਂ ਤੇ ਕਾਹਦੇ ਤੇ ਉਹਦੇ ਤੇ ਕਾਹਦੇ ਤੇ ਇਸਤੇਮਾਲ ਕਰਦੇ? ਜਾਨਵਰਾਂ ਦੀ ਜੀ ਖੁਰਾਕ 'ਚ ਇਸਤੇਮਾਲ ਹੁੰਦੀ ਆ। ਅੱਛਾ, ਹਾਂ ਤੇ ਇਨਸਾਨਾਂ ਦੀ ਪ੍ਰੋਡਕਟ ਨਹੀਂ ਤੁਸੀਂ ਦੱਸਿਆ ਵੀ ਜਿਹੜੀ ਅਸੀਂ ਇਸਤੇਮਾਲ ਕਰ ਰਹੇ ਹੋਈਏ। ਅਸੀਂ ਜੀ ਸੋਇਆ ਸਾਸ ਇਸਤੇਮਾਲ ਕਰਦੇ ਆ, ਅਸੀਂ ਇਹਦਾ ਸੋਇਆਬੀਨ ਦਾ ਆਇਲ ਇਸਤੇਮਾਲ ਕਰਦੇ ਆ ਇਨਸਾਨ। ਤੇ ਬਾਕੀ ਯਾਨੀ ਕਿ ਇਸ ਦੇ ਜਿਹੜੇ ਆ ਨਾ ਉਹਨੂੰ ਉਹ ਆਟਾ ਬਣਾ ਕੇ ਉਸ ਨੂੰ ਯਾਨੀ ਕਿ ਜਿਹੜਾ ਵਾ ਨਾ ਤੁਸੀਂ ਆਮ ਆਟੇ 'ਚ ਵੀ ਜਿਹੜਾ ਵਾ ਨਾ ਇਸਤੇਮਾਲ ਕਰ ਸਕਦੇ ਆ। ਰਿਚ ਪ੍ਰੋਟੀਨ ਆ। ਠੀਕ, ਚਲੋ ਠੀਕ। ਅੱਛਾ ਰਾਣਾ ਸਾਹਿਬ, ਮੈਂ ਤਾਂ ਇਹਦੇ ਬਾਰੇ ਚ ਇੱਕ ਹੋਰ ਗੱਲ ਵੀ ਸੁਣੀ ਆ। ਹਾਂ, ਵੀ ਕਹਿੰਦੇ ਆ ਇਹਦੇ ਨਾਲ ਤਾਂ ਦੁੱਧ ਵੀ ਬਣਦਾ ਜੀ। ਹਾਂ ਜੀ ਬਿਲਕੁਲ, ਇਹਦੇ ਨਾਲ ਨਾ ਦੁੱਧ ਬਣਦਾ। ਜਿਹੜਾ ਸੋਇਆ ਮਿਲਕ ਆ ਨਾ, ਹਾਂ, ਉਹ 1 ਕਿਲੋਗ੍ਰਾਮ ਸੋਇਆਬੀਨ ਨਾਲ ਨਾ ਕੋਈ 7 ਲੀਟਰ ਦੁੱਧ ਬਣ ਜਾਂਦਾ। ਅੱਛਾ। ਵੈਸੇ ਜਿਹੜਾ ਆ ਰਿਹਾ ਨਾ ਬਾਹਰੋਂ, ਉਹ ਕੋਈ 1200 ਰੁਪਏ ਦਾ ਲੀਟਰ ਆ ਦੁੱਧ। ਤੇ ਲੇਕਿਨ ਅਸੀਂ ਅਗਰ ਆਪ ਬਣਾਓ ਤੇ ਦੇਖ ਲਓ ਕਿ 400 ਰੁਪਏ ਚ ਨਾ ਜਿਹੜਾ ਵਾ 7 ਲੀਟਰ ਦੁੱਧ ਜਿਹੜਾ ਨਾ ਬਣ। ਅੱਛਾ, ਉਹ ਦੁੱਧ ਆ ਜਿਹੜਾ, ਉਹ ਅਗਰ ਤੁਸੀਂ ਗਜ਼ਾਈਅਤ ਦੇ ਹਿਸਾਬ ਨਾਲ ਦੇਖੋ ਤੇ ਉਹਦੇ ਚ ਤੇ ਗਾਂ ਵਾਲੇ ਦੁੱਧ ਚ ਬਹੁਤ ਜ਼ਿਆਦਾ ਫਰਕ ਨਹੀਂ ਹੈ। ਗਾਂ ਦੇ ਦੁੱਧ ਚ ਪ੍ਰੋਟੀਨ 150 ਵਾ, ਇਹਦੇ ਚ 118 ਵਾ। ਕੈਲੋਰੀਜ਼ ਦਾ ਅਗਰ ਜ਼ਿਕਰ ਕਰੀਏ ਤੇ ਇਹਦੇ ਚ 54 ਵਾ, ਗਾਂ ਦੇ ਦੁੱਧ ਚ 42 ਆ। ਫੈਟ ਜਿਹੜੀ ਆ ਇਹਦੇ ਚ ਘਟਾਤੀ ਜਾਂਦੀ ਆ, ਉਹਦੇ ਚ 1.8 ਹੁੰਦੀ ਆ। ਅੱਛੀ ਗੱਲ ਇਹ ਆ ਕਿ ਇਹਦੇ ਚ ਕੋਲੇਸਟ੍ਰੋਲ 0 ਆ। ਅੱਛਾ, ਉਹਦੇ ਚ 5 ਆ। ਫਾਈਬਰ ਉਹਦੇ ਚ ਕੋਈ ਨਹੀਂ ਹੈ, ਇਹਦੇ ਚ 6 ਆ। ਸ਼ੂਗਰ ਦੋਨਾਂ ਚ ਯਾਨੀ ਕਿ ਕੋਈ 4-5 ਦੀ ਰੇਸ਼ੋ ਨਾਲ ਆਇਆ। ਯਾਨੀ ਕਿ ਇਹ ਦੁੱਧ ਜਿਹੜਾ ਵਾ ਨਾ ਬਹੁਤ ਜ਼ਿਆਦਾ ਹੋਣ ਤਾਂ ਫਿਰ ਇੱਕ ਦੁਨੀਆ 'ਚ ਇੱਕ ਬਹੁਤ ਵੱਡੀ ਆਬਾਦੀ ਐਸੀ ਆ ਕਿ ਜਿਹੜੀ ਜਾਨਵਰਾਂ ਦਾ ਨਾ ਗੋਸ਼ਤ ਇਸਤੇਮਾਲ ਕਰਦੇ ਆ ਔਰ ਨਾ ਹੀ ਉਹ ਜਾਨਵਰਾਂ ਦੀ ਕੋਈ ਪ੍ਰੋਡਕਟ ਇਸਤੇਮਾਲ ਕਰਦੇ ਆ। ਹੁਣ ਅਮਰੀਕਾ 'ਚ 14% ਬੰਦੇ ਐਸੇ ਆ ਜਿਹੜੇ ਕਿ ਗੋਸ਼ਤ ਵਾਲੀ ਖੁਰਾਕ ਨਹੀਂ ਖਾਂਦੇ। ਹੁਣ ਇੱਕ ਟਰਮ ਹੈਗੀ ਆ ਵੈਗਨ। ਜਿਹੜੇ ਵੈਗਨ ਵਾਲੇ ਆ ਨਾ, ਉਹ ਨਾ ਤਾਂ ਗੋਸ਼ਤ ਖਾਂਦੇ ਆ, ਨਾ ਅੰਡੇ ਖਾਂਦੇ ਆ, ਨਾ ਉਹ ਮੱਛਲੀ ਖਾਂਦੇ ਆ, ਨਾ ਉਹ ਸ਼ਹਿਦ ਖਾਂਦੇ ਆ, ਨਾ ਉਹ ਡੰਗਰਾਂ ਦੁੱਧ ਦੀ ਕੋਈ ਵੀ ਪ੍ਰੋਡਕਟ ਕਰਦੇ ਆ। ਔਰ ਉਹ ਵੀ ਇੱਕ ਬੜੀ ਵੱਡੀ ਤਾਦਾਦ ਯਾਨੀ ਕਿ ਜਿਹੜਾ ਹੈ ਉਹਨਾਂ ਨੂੰ ਫਿਰ ਇਸ ਤਰ੍ਹਾਂ ਦਾ ਯਾਨੀ ਕਿ ਜਿਹੜਾ ਇਸ ਟਾਈਪ ਦਾ ਦੁੱਧ ਵਗੈਰਾ ਜਿਹੜਾ ਵਾ ਨਾ ਉਹ ਚੱਲਦਾ। ਪ੍ਰੋਟੀਨ ਲਈ ਵੀ ਉਹ ਫਿਰ ਇਸ ਨੂੰ ਯੂਜ਼ ਕਰਦੇ ਆ। ਅੱਛਾ, ਇਹਦੇ ਚ ਪ੍ਰੋਟੀਨ ਦੇ ਤੁਸੀਂ ਦੱਸਤੀ ਇੰਨਾ ਕੁਛ ਆ, ਸਾਰੀ ਦੱਸਤੀ ਤੁਸੀਂ। ਹਾਂ, ਇਹਦੇ ਜਿਹੜੀਆਂ ਦੁੱਧ ਦਾ ਜਿਹੜਾ ਵਾ ਨਾ ਉਹ ਦੱਸ ਦਿੱਤਾ ਵੀ ਦੁੱਧ 'ਚ ਇਹ ਚੀਜ਼ਾਂ ਪਾਈਆਂ ਜਾਂਦੀਆਂ। ਅੱਛਾ, ਤੇ ਜਿਹੜੇ ਇਹਦੇ ਵਿੱਚ ਜਦੋਂ ਲੋਕ ਜੋ ਇੰਨੀ ਦੁਨੀਆ ਇਹਨੂੰ ਇਸਤੇਮਾਲ ਕਰ ਰਹੀ ਆ, ਹਾਂਜੀ, ਇਹ ਤਾਂ ਫਿਰ ਬੜਾ ਵੱਡਾ ਉਹ ਹੈਗਾ ਆ। ਇਹਦੇ ਤੋਂ ਮੇਰੀ ਸਮਝੋ ਬਾਹਰ ਆ ਵੀ ਸਾਡੇ ਇੱਥੇ ਇਹਦੇ ਤੇ ਕਿਉਂ ਨਹੀਂ ਗੌਰ। ਇਹਦੇ ਚ ਗ਼ਜ਼ਾਈ ਅਜਜ਼ਾ ਕਿਹੜੇ ਆ? ਅੱਛਾ, ਗ਼ਜ਼ਾਈ ਦੇਖੋ ਜੀ, ਸਾਰਿਆਂ ਤੋਂ ਜ਼ਿਆਦਾ ਰੌਲਾ ਸਾਡੇ ਹੁੰਦਾ ਕਿ ਪ੍ਰੋਟੀਨ ਦਾ। ਅਸੀਂ ਪਤਾ ਨਹੀਂ ਪ੍ਰੋਟੀਨ ਦੇ ਨਾਮ ਤੇ ਨਾ ਆਪਣੇ ਜਾਨਵਰਾਂ ਤੇ ਡੰਗਰਾਂ ਨੂੰ ਕਿਆ ਕੁਛ ਪਾ ਦਿੰਦੇ ਆ। ਪਤਾ ਨਹੀਂ ਕਿਹੜੇ ਕੈਮੀਕਲ ਕਿਹੜੀਆਂ ਯਾਨੀ ਕਿ ਚੀਜ਼ਾਂ। ਹੁਣ ਇਹਦੇ 'ਚ ਦੇਖੋ ਬੜੀ ਠੀਕ ਜੀ ਕਿਸਮ ਦੀ ਪ੍ਰੋਟੀਨ ਜਿਹੜੀ ਹੈ 36 ਤੋਂ 40% ਪ੍ਰੋਟੀਨ ਆ। ਇਹਦੇ 'ਚ 18 ਤੋਂ 20% ਆਇਲ ਆ ਤੇ ਕਾਰਬੋਹਾਈਡਰੇਟਸ ਇਹਦੇ 'ਚ 30% ਆ। ਅੱਛਾ, ਹੁਣ ਤੁਸੀਂ ਦੇਖ ਲਓ ਕਿ ਗੰਦਮ 'ਚ ਪ੍ਰੋਟੀਨ ਜਿਹੜੀ ਆ ਨਾ 12% ਹੁੰਦੀ ਆ, ਇਹਦੇ 'ਚ ਪ੍ਰੋਟੀਨ 40% ਆ। ਇਹ ਕਣਕ ਦੀ ਨਿਸਬਤ ਯਾਨੀ ਕਿ ਕਿੰਨਾ ਬਿਹਤਰ ਅਨਾਜ ਜਿਹੜਾ ਵਾ ਨਾ ਹੈ। ਇਹਦੀ ਰੋਟੀ ਬਣ ਸਕਦੀ ਹੈ। ਖਾਂਦੇ ਵੀ ਆ ਲੋਕ ਬਣਾ ਕੇ। ਦੂਸਰੀ ਜਗ੍ਹਾ ਤੇ ਤਾਂ ਕਰਦੇ ਆ ਯੂਜ਼ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਯਾਨੀ ਕਿ ਜਿਹੜਾ ਵਾ ਨਾ ਕਰਦੇ ਆ ਵੀ ਆਟੇ 'ਚ ਪਾ ਲੈਂਦੇ ਨੇ ਕੋਈ ਥੋੜੀ ਬਹੁਤੀ। ਹਾਂ। ਅੱਛਾ ਰਾਣਾ ਸਾਹਿਬ, ਵੀ ਮੈਂ ਹੈਰਾਨ ਜਿਹਾ ਹੋ ਗਿਆ ਇਹ ਸਾਰੀ ਗੱਲਾਂ ਤੁਹਾਡੀਆਂ ਇੰਨੀ ਅਦਾਦੋ ਸ਼ੁਮਾਰ ਸੁਣ ਕੇ ਵੀ ਇੰਨੀ ਪ੍ਰੋਟੀਨ ਇਹਦੇ 'ਚ। ਇਹ ਸਾਨੂੰ ਕਣਕ ਨਾਲੋਂ ਵੀ ਚੰਗੀ ਆ, ਇਹਦਾ ਰੇਟ ਵੀ ਠੀਕ ਆ। ਇਹ ਸਾਡੇ ਤੇ ਤੇਲ ਜਿਹੜਾ ਆ ਉਹ 3-3 4-4 ਮਣ ਨਿਕਲ ਰਿਹਾ। ਇਹਦੀ ਜਿਹੜੀ ਪੈਦਾਵਾਰ ਆ ਉਹ ਸਰੋਂ ਨਾਲੋਂ ਵੀ ਜ਼ਿਆਦਾ ਹੈਗੀ ਆ, ਰੇਟ ਵੀ ਸਰੋਂ ਨਾਲੋਂ ਚੰਗਾ। ਫਿਰ ਇਸ ਮੈਦਾਨ ਦੇ ਵਿੱਚ ਜ਼ਿਆਦਾ ਲੋਕ ਵੀ ਕੋਈ ਨਹੀਂ। ਇਹਦੇ ਤੋਂ ਦੂਰ ਕਿਉਂ ਆ ਤੇ ਇਹਦੇ ਫਾਇਦੇ ਕੀ ਆ? ਇਹਦੇ ਕੁਝ ਦੱਸੋ ਬੰਦਿਆਂ ਨੂੰ ਵੀ ਲੋਕ ਇਸ ਪਾਸੇ ਨੂੰ ਆਣ। ਅੱਛਾ, ਹੁਣ ਦੇਖੋ ਨਾ ਕਿ ਪਾਕਿਸਤਾਨ ਦਾ ਜਿਹੜਾ ਨਾ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਵਾ ਕਿ ਪਾਕਿਸਤਾਨ ਦਾ ਦੂਸਰੀ ਵੱਡੀ ਜਿਹੜੀ ਇੰਪੋਰਟ ਆ ਨਾ ਤੇਲ ਤੋਂ ਬਾਅਦ ਖੁਰਦਨੀ ਤੇਲ ਦੀ, ਖਾਣ ਵਾਲੇ ਆਇਲ ਦੀ ਆ। ਤੇ ਇਹ ਅਸੀਂ ਯਾਨੀ ਕਿ ਇੰਨਾ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਮੰਗਵਾਉਂਦੇ ਆ ਨਾ ਕਿ ਇਹ ਅਕਲੋਂ ਬਾਹਰ ਜੇ ਵਾਲੀ ਗੱਲ ਜਿਹੜੀ ਹੈ ਨਾ ਹੈ ਆ। ਸਾਡੇ ਕੋਈ 4 ਅਰਬ ਡਾਲਰ ਤੋਂ ਨਾ ਦੇ ਲਗਭਗ ਜਿਹੜਾ ਖਾਣੇ ਵਾਲਾ ਤੇਲ ਜਿਹੜਾ ਵਾ ਨਾ ਉਹ ਇੰਪੋਰਟ ਹੋ ਰਿਹਾ ਵਾ। ਤੇ ਅਸੀਂ 6 ਅਰਬ ਡਾਲਰ ਲਈ ਨਾ ਆ ਬਿਜਲੀ ਇੰਨੀ ਮਹਿੰਗੀ ਕਰ ਦਿੱਤੀ ਤੇ ਕਿਸਾਨਾਂ ਨੂੰ ਵੀ ਰਗੜਾ ਲਾਤਾ ਹੈ। ਤੇ ਅੱਛਾ, ਫਿਰ ਇਹ ਬੜੀ ਤੇਜ਼ੀ ਨਾਲ ਨਾ ਵੱਧ ਰਿਹਾ ਵਾ। ਸਨ 2000 ਚ ਨਾ ਜਿਹੜਾ ਖੁਰਦਨੀ ਤੇਲ ਸੀ ਪਾਕਿਸਤਾਨ ਦੀ ਟੋਟਲ ਜਿਹੜੀ ਇੰਪੋਰਟ ਸੀ ਨਾ ਉਹਦਾ 7% ਸੀ। 2020 ਤੱਕ ਨਾ ਇਹ ਹੁਣ ਕੋਈ 8.6% ਤੇ ਚਲਾ ਗਿਆ ਵਾ। ਤੇ
ਇੰਨਾ ਯਾਨੀ ਕਿ ਤੇਜ਼ੀ ਨਾਲ ਫਿਰ ਦੇਖ ਲਓ ਕਿ ਖਪਤ ਤੇਲ ਦੀ ਕਿੰਨੀ ਵਧੀ ਆ ਕਿ 1981 ਚ ਇਹ 0.7 ਮਿਲੀਅਨ ਟਨ ਸੀ ਤੇ 2020 ਚ ਨਾ 4.7 ਮਿਲੀਅਨ ਟਨ ਤੇ ਚਲੀ ਗਈ ਤੇ 2025 ਚ 5.9 ਮਿਲੀਅਨ ਟਨ ਤੇ ਨਾ ਜਿਹੜੀ ਹੈ ਨਾ ਚਲੀ ਜਾਣੀ ਆ ਵੀ ਇਹ ਵਧੀ ਜਾ ਰਹੀ ਆ ਕਿਉਂਕਿ ਹੁਣ ਕੁਕਿੰਗ ਆਇਲ ਵਿੱਚ ਸਾਡੇ ਕੋਲ ਹੈਗੇ ਆ ਜਾਂ ਤਾਂ ਅਸੀਂ ਪਾਮ ਵਾਲਾ ਜਿਹੜਾ ਵਾ ਉਹ ਕਰੀਏ ਪ੍ਰੋਜੈਕਟ ਜਾਂ ਕਰੀਏ ਸੋਇਆਬੀਨ ਵਾਲਾ ਤੇ ਕਿਉਂਕਿ ਕਨੋਲਾ ਸੋਇਆਬੀਨ ਤੇ ਇਹ ਸੋਇਆਬੀਨ ਸਾਡੇ ਕੋਲ ਬਹੁਤ ਸਾਰਾ ਰਕਬਾ ਕਿਉਂਕਿ ਪਾਮ ਆਇਲ ਜਿਹੜਾ ਵਾ ਉਹ ਸਾਹਲੀ ਇਲਾਕਿਆਂ 'ਚ ਬਲੋਚਿਸਤਾਨ 'ਚ ਲੱਗ ਸਕਦਾ ਵਾ ਤੇ ਉਹ ਸਿੰਧ 'ਚ ਲੱਗ ਸਕਦਾ ਵਾ ਲੇਕਿਨ ਸੋਇਆਬੀਨ ਸਾਡੇ ਬਹੁਤ ਵਸੀਹ ਰਕਬੇ ਤੇ ਤਕਰੀਬਨ ਸਾਡੇ ਨਾਲ ਸਾਰੇ KPK ਪੰਜਾਬ ਸਾਰੀ ਜਗ੍ਹਾ ਤੇ ਜਿਹੜਾ ਵਾ ਨਾ ਲੱਗ ਸਕਦੀ ਹੈ ਯਾਨੀ ਕਿ ਇਹਦੇ ਵਾਸਤੇ ਸਾਰੀ ਜ਼ਮੀਨ ਹੀ ਚੰਗੀ ਹਾਂ ਸਾਰੀ ਜ਼ਮੀਨ ਯਾਨੀ ਕਿ ਜਿਹੜੀ ਹੈ ਨਾ ਇਹ ਹੈ ਤੇ ਜਿਹੜੀ ਕਲਰਾਠੀ ਵਗੈਰਾ ਨਹੀਂ ਇਹਦੇ ਵੈਸੇ ਬਿਹਤਰ ਜ਼ਮੀਨ ਦੇਖੋ ਕਲਰਾਠੀ ਜ਼ਮੀਨਾਂ 'ਚ ਤਾਂ ਹੋਰ ਵੀ ਕੋਈ ਨਹੀਂ ਇਹ ਬਿਹਤਰ ਮਹਿਰਾ ਕਿਸਮ ਦੀ ਜ਼ਮੀਨ ਜਿਹੜੀ ਹੈ ਨਾ ਉਹ ਇਹਦੇ ਲਈ ਅੱਛੀ ਜ਼ਮੀਨ ਅੱਛਾ ਮੇਰਾ ਤੁਹਾਡੇ ਨਾਲ ਹੁਣ ਆਖਰੀ ਸਵਾਲ ਆ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਆਂਦਾ ਉਹ ਇਹੀ ਹੈ ਕਿ ਪਾਕਿਸਤਾਨ ਦੇ ਵਿੱਚ ਇਹਦੀ ਜਿਹੜੀ ਹੁਣ ਇਸ ਟਾਈਮ ਸੂਰਤ ਹਾਲ ਆ ਉਹ ਕੀ ਹੈਗੀ ਆ ਪਾਕਿਸਤਾਨ 'ਚ ਇਸ ਟਾਈਮ ਨਾ ਪਾਕਿਸਤਾਨ ਦੀ ਪੈਦਾਵਾਰ 15,000 ਟਨ ਦੀ ਆ ਤੇ ਇੰਡੀਆ ਦੀ ਜਿਹੜੀ ਆ ਨਾ ਉਹ 12 ਮਿਲੀਅਨ ਟਨ ਦੀ ਆ ਮਿਲੀਅਨ ਟਨ 12 ਇਹ 15,000 ਆ ਮਿਲੀਅਨ ਹੁੰਦਾ 10 ਲੱਖ ਦਾ ਹੈ ਤੇ ਇਹ 15,000 ਆ ਤੇ ਉੱਥੇ 12 10 ਲੱਖ ਆ ਇਹਦਾ ਮਤਲਬ ਵੀ ਉੱਥੇ ਤਾਂ ਲੱਗ ਰਹੀ ਆ ਬਹੁਤ ਹਾਂ ਉੱਥੇ ਲੱਗ ਰਹੀ ਆ ਤੇ ਫਿਰ ਸਾਨੂੰ ਕੀ ਮੌਤ ਪਈ ਹੋਈ ਹੈ ਵੀ ਸਾਡਾ ਜ਼ਿਮੀਂਦਾਰ ਇੱਧਰ ਨੂੰ ਇਹੋ ਜਿਹੀ ਫਸਲਾਂ ਪਾਕਿਸਤਾਨ 'ਚ ਜੀ ਹੁਣ ਚੰਗੀ ਭਲੀ ਪਾਕਿਸਤਾਨ 'ਚ ਜੀ ਹੁਣ ਸੂਰਤ ਹਾਲ ਇਹ ਆ 2022 ਚ 969 ਮਿਲੀਅਨ ਡਾਲਰ ਦੀ ਇਹਨਾਂ ਨੇ ਨਾ ਇੰਪੋਰਟ ਕੀਤੀ ਬਾਹਰੋਂ ਮੰਗਵਾਈ ਤੇ ਅਸੀਂ ਇੰਪੋਰਟ 'ਚ ਮੈਂ ਤੁਹਾਨੂੰ ਦੱਸ ਰਿਹਾ ਸੀ ਇੰਪੋਰਟ ਜੀ ਅਸੀਂ ਮਾਸ਼ਾਅੱਲਾ ਜੀ 17ਵੇਂ ਨੰਬਰ ਤੇ ਆ ਅੱਛਾ ਹਾਂ ਮੈਂ 40 ਕਹਿ ਗਿਆ ਸੀ 47 ਕਹਿ ਗਏ ਸੀ ਇਹ 17ਵੇਂ ਨੰਬਰ ਤੇ ਆ ਤੇ ਇਹਦੇ ਚ ਹੁਣ ਅਸੀਂ ਤਾਂ ਫਿਰ ਚੰਗੇ ਭਲੇ ਖਰੀਦਾਰ ਆ ਹਾਂ ਬਿਲਕੁਲ ਚਾਈਨਾ ਕਿੰਨਵੇਂ ਤੇ ਆ ਜੀ ਚਾਈਨਾ ਇੰਪੋਰਟ ਚ ਪਹਿਲੇ ਨੰਬਰ ਤੇ ਆ ਹੁਣ ਬ੍ਰਾਜ਼ੀਲ ਕੋਲੋਂ ਅਸੀਂ ਮੰਗਵਾਈ ਆ 705 ਮਿਲੀਅਨ ਡਾਲਰ ਦੀ ਤੇ ਜਿਹੜੀ ਉਹ ਕਰਾਚੀ ਉੱਥੇ ਖੜੀ ਹੋ ਜਾਂਦੀ ਉਹਦੀ ਵੀ ਦੱਸਦੇ ਆ ਤੁਹਾਨੂੰ ਫਿਰ ਅਮਰੀਕਾ ਕੋਲੋਂ ਅਸੀਂ 253 ਮਿਲੀਅਨ ਡਾਲਰ ਦੀ ਮੰਗਵਾਈ ਅਰਜਨਟਾਈਨ ਕੋਲੋਂ 9.2 ਮਿਲੀਅਨ ਡਾਲਰ ਦੀ ਬਣਾਈ ਉਹ ਇਹਦੇ ਚ ਨਾ ਅਸਲ ਚ ਉਹ ਇੱਕ ਤੁਹਾਨੂੰ ਦੱਸਿਆ ਨਾ GMO ਤੇ ਨਾਨ GMO ਉਹਦੇ ਚ ਫਿਰ ਉਦੋਂ ਗਵਰਨਮੈਂਟ ਨੇ ਨਾ ਇਹ ਰੋਕ ਲਿਆ ਸੀ ਕਿ ਇਹਨੂੰ ਵੀ ਉੱਥੋਂ ਬਾਹਰੋਂ ਕੋਈ ਇੰਜੈਕਟ ਨਾ ਹੋਵੇ ਹਾਂ ਵੀ GMO ਵਾਲੀ ਨਾ ਹੋਵੇ ਪਾਕਿਸਤਾਨ 'ਚ ਜਿਹੜਾ ਨਾਨ GMO ਵਾਲਾ ਜ਼ਿਆਦਾ ਹੈ ਆ ਤੇ ਇਹ ਸੀ ਸੂਰਤ ਹਾਲ ਤੇ ਬਾਕੀ ਤਾਂ ਇੱਥੇ ਫਿਰ ਪਾਕਿਸਤਾਨ ਨੇ ਬਲਕਿ ਇੱਕ ਹੋਰ ਵੀ ਹੋਇਆ ਜਿਹੜੀ ਉੱਥੇ ਡੰਗਰਾਂ ਲਈ ਮੰਗਵਾਈ ਗਈ ਸੀ ਨਾ ਹੈ ਇੱਥੇ ਲੋਕਾਂ ਨੇ ਉਹਨੂੰ ਇਨਸਾਨਾਂ ਦੇ ਵੀ ਯਾਨੀ ਕਿ ਇਸਤੇਮਾਲ ਅਸਲ 'ਚ ਇੱਕ ਰੌਲਾ ਇਹ ਵੀ ਸੀ ਅੱਛਾ ਹਾਂ ਅਰੇ ਹੁਣ ਤੁਸੀਂ ਇਹ ਦੱਸੋ ਇਹ ਤਾਂ ਹੋ ਗਏ ਸਾਰੇ ਤੁਹਾਡੇ ਦਾਦੋ ਸ਼ੁਮਾਰ ਤੇ ਜਿਹੜਾ ਕਿ ਉਹ ਬਣ ਗਿਆ ਤੁਸੀਂ ਜਿਹੜਾ ਸਾਡਾ ਇੱਥੇ ਦਾ ਕਿਸਾਨ ਆ ਉਹਦੇ ਵਾਸਤੇ ਤੁਸੀਂ ਕੀ ਮਸ਼ਵਰਾ ਦਿੰਦੇ ਹੋ ਦੇਖੋ ਜੀ ਮੈਂ ਤਾਂ ਦੇਖੋ ਮੇਰੀ ਤਾਂ ਆਪਣੇ ਜਿੰਨੇ ਵੀ ਜਿਹੜੇ ਦੋਸਤ ਆ ਰਿਲੇਟਿਵ ਆ ਉਹਨਾਂ ਨਾਲ ਇਹੀ ਝੇੜਾ ਰਹਿੰਦਾ ਵਾ ਉਹ ਕਹਿੰਦੇ ਵੀ ਤੁਹਾਡੀ ਸੂਈ ਗਲਤ ਜਗ੍ਹਾ ਤੇ ਅੜੀ ਹੋਈ ਆ ਹੈ ਮੈਂ ਕਹਿੰਦਾ ਕਿ ਕਿਸਾਨ ਨੂੰ ਨਾ 20% ਰਕਬੇ ਤੇ ਨਾ ਆਪਣੇ ਤੇ ਜੰਗਲ ਲਾਣਾ ਚਾਹੀਦਾ ਵਾ ਤੇ ਜੇ 20 ਤੇ ਨਹੀਂ ਉਹ ਕਹਿੰਦੇ ਰਕਬਾ ਯਾਰ 10% ਤੇ ਲਾ ਲਓ 10% ਦਾ ਕੋਈ ਇੰਨਾ ਲੇਕਿਨ ਉਹਦਾ ਇੰਨਾ ਇੰਪੈਕਟ ਹੈ ਬਾਅਦ ਚ ਕਿ ਉਹ ਅੱਛੇ ਖਾਸੇ ਯਾਨੀ ਕਿ ਤੁਹਾਨੂੰ ਪੈਸੇ ਹੁਣ ਉਹ ਆਪਣੇ ਦੋਸਤ ਰਜ਼ੀ ਸਾਹਿਬ ਆ ਉਹਨਾਂ ਨੇ ਸਾਗਵਾਨ ਲਾਇਆ ਹੁਣ ਸਾਗਵਾਨ ਦਾ 50,000 ਤੋਂ ਲੈ ਕੇ ਲੱਖ ਰੁਪਏ ਦਾ ਪੌਦਾ ਵਾ ਤੇ 2500 ਤੋਂ ਜ਼ਿਆਦਾ ਉਹਨਾਂ ਨੇ ਪੌਦੇ ਲਾਏ ਤੇ ਉਹਨਾਂ ਦੀ 10 ਸਾਲਾਂ ਬਾਅਦ ਤੇ ਅਸੀਂ 10 ਸਾਲਾਂ ਚ ਹੋ ਗਏ ਅਸੀਂ ਨਾ ਜਿਹੜਾ ਵਾਸ਼ਰੂਮ ਨਹੀਂ ਬਣਵਾ ਸਕਦੇ ਆ ਡੇਰਾ ਆਪਣਾ ਜਿਹੜਾ ਸੀ ਇਹਨੂੰ 10 ਅਗਰ ਇਹ ਇੱਥੇ ਹੀ ਆਪਾਂ ਤੁਹਾਡਾ ਸਾਗਵਾਨ ਦਾ ਲਾਇਆ ਹੁੰਦਾ ਤੇ ਹੁਣ ਤੁਸੀਂ ਇੱਥੇ ਭਾਵੇਂ ਮਾਰਬਲ ਲਾ ਲੈਂਦੇ ਆ ਗੱਲ ਆ ਤੁਹਾਡੀ 10 ਸਾਲ ਹੋ ਗਏ ਸਾਨੂੰ ਜੀ ਆ ਡੇਰਾ ਜਿਹੜਾ ਬਣਵਾਏ ਨੇ ਉਹ ਤੇ ਉਸੇ ਹੀ ਸੂਰਤ ਹਾਲ ਹੈ ਇਹ ਗੱਲ ਤੁਹਾਡੀ ਠੀਕ ਹੈ ਜੀ ਬਿਲਕੁਲ ਇਦਾਂ ਹੀ ਆ ਅਸਲ ਦੇ ਵਿੱਚ ਨਾ ਜੀ ਮੈਂ ਜੀ ਰਾਣਾ ਸਾਹਿਬ ਦੀ ਇਹਨਾਂ ਗੱਲਾਂ ਦੇ ਵਿੱਚੋਂ ਇਹ ਸਬਕ ਸਿੱਖਿਆ ਕਿ ਸਾਨੂੰ ਜਿਹੜਾ ਨਾ ਬਾਕੀ ਮੈਂ ਤਾਂ ਜੋ ਸਿੱਖਿਆ ਸੋ ਸਿੱਖਿਆ ਵੀ ਸਾਡੇ ਇੱਥੇ ਮਹਿਕਮਾ ਜ਼ਰਾਤ ਵੀ ਮੌਜੂਦ ਹੈਗਾ ਆ ਕਿਉਂ ਜੀ ਰਾਣਾ ਸਾਹਿਬ ਹਾਂਜੀ ਵੀ ਕੋਈ ਬੰਦਾ ਜ਼ਿਮੀਂਦਾਰ ਨੂੰ ਇਹ ਨਹੀਂ ਆ ਕੇ ਕਹਿੰਦਾ ਹੈ ਵੀ ਯਾਰ ਆਹ ਸ਼ੈ ਇਹ ਅਗਰ ਅਸੀਂ ਲਾਈਏ ਨਾ ਇਹਦੇ 'ਚ ਸਾਡਾ ਇਕੱਲੇ ਜ਼ਿਮੀਂਦਾਰ ਦਾ ਫਾਇਦਾ ਨਹੀਂ ਹੈ ਇਹਦੇ 'ਚ ਸਾਡੇ ਮੁਲਕ ਦਾ ਫਾਇਦਾ ਵੀ ਸਾਡੇ ਮੁਲਕ ਦੇਖੋ ਨਾ ਸਾਡਾ ਜਿਹੜਾ ਇੰਨਾ ਡਾਲਰ ਆ ਇਹ ਜ਼ਰਰੇ ਮੁਬਾਦਲਾ ਸਾਰਾ ਜਿਹੜਾ ਇਹ ਡਾਲਰਾਂ ਦੀ ਸ਼ਕਲ 'ਚ ਹੀ ਬਾਹਰ ਜਾਂਦਾ ਨਾ ਹੁਣ ਤੁਸੀਂ ਗਵਰਨਮੈਂਟ ਦੀ
ਉਹ ਗਵਰਨਮੈਂਟ ਨੇ ਕਿਹਾ ਨੇ ਜੀ ਇੰਨੇ ਅਰਬ 64 ਅਰਬ ਦਾ ਕਿ ਪਤਾ ਨਹੀਂ ਕਿੰਨੇ ਰੁਪਈਏ ਦਾ ਪੈਕੇਜ ਆ। ਉਹਦੇ ਚ ਜੀ 1 ਅਰਬ ਜਿਹੜਾ ਵਾ ਨਾ ਸੋਇਆਬੀਨ ਤੇ ਕਨੋਲਾ ਤੇ ਪਤਾ ਨਹੀਂ ਕਿਹਦੀ ਕਿਹਦੀ ਕਾਸ਼ਲੀ ਆ। ਯਾਰ ਤੁਸੀਂ 1 ਅਰਬ ਰੁਪਈਆ ਉੱਥੇ ਦੇ ਰਹੇ ਆ ਤੇ ਇੱਧਰ ਤੁਸੀਂ 969 ਮਿਲੀਅਨ ਡਾਲਰ ਹੈ ਉਹ ਕਿੰਨੇ ਕਰੋੜ ਡਾਲਰ ਯਾਨੀ ਕਿ ਜਿਹੜੇ ਆ ਨਾ ਤੁਸੀਂ ਉੱਥੇ ਦੇ ਰਹੇ ਆ ਅਰਬਾਂ ਚ ਜਿਹੜਾ ਵਾ ਵੀ ਉਹਨੂੰ ਘਟਾ ਲਓ ਤੁਸੀਂ ਯਾਨੀ ਕਿ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਪੈਸੇ ਦੇ ਦਿਓ। ਹਾਂ ਦਿਓ ਉਹਨਾਂ ਨੂੰ। ਆਹੋ ਹਾਂ ਉਹੀ ਪੈਸੇ ਜਿਹੜੇ 30 ਹਜ਼ਾਰ ਕੀ ਸਹੂਲਤ ਦੋ ਬੰਦਿਆਂ ਨੂੰ ਕਹੋ ਵੀ ਤੁਸੀਂ ਸੋਇਆਬੀਨ ਲਾਓ ਅਸੀਂ ਤੁਹਾਡੇ ਕੋਲੋਂ ਲਵਾਂਗੇ। ਯਾਰ ਪਤਾ ਨਹੀਂ ਇਹ ਬਾਹਰੋਂ ਮੰਗਾਉਣ ਦੇ ਵਿੱਚ ਜ਼ਿਆਦਾ ਕੋਈ ਸਵਾਦ ਆਂਦਾ ਇਹਨਾਂ ਨੂੰ ਜਾਂ ਇਹਦੇ ਚ ਕੋਈ ਕਮਿਸ਼ਨ ਮਾਫੀਆ ਦਾ ਹੱਥ ਆ ਜਾਂ ਕੀ ਹੈ ਜੀ? ਉਹ ਮੇਰੀ ਤਾਂ ਬਦਨਾਮੀ ਵੀ ਬਹੁਤ ਆ ਮਸਾਲਾ ਦੇਣ ਚ ਤੇ ਹੁਣ ਵੀ ਫਿਰ ਮੈਂ ਮਿਸਾਲ ਹੀ ਦੇਣੀ ਆ ਵੀ ਇਹ ਗਵਰਨਮੈਂਟ ਦਾ ਤਾਂ ਹਾਲ ਇਸ ਤਰ੍ਹਾਂ ਦਾ ਕਹਿੰਦੇ ਨਾ ਆਜੋ ਤੁਹਾਨੂੰ ਰੋਟੀ ਖਵਾਵਾਂਗੇ ਸਲਾਦ ਦੇ ਪੈਸੇ ਅਸੀਂ ਦੇਵਾਂਗੇ ਬਾਕੀ ਰੋਟੀ ਸਾਲਣ ਤੁਸੀਂ ਆਪਣੇ ਪੱਲਿਓਂ ਕਰ ਲਿਓ। ਹਾਂ ਇੰਜ ਹੀ ਗੱਲ ਵੀ 30,000 ਰੁਪਏ ਨਾਲ ਬੁਆਈ ਹੁੰਦੀ ਆ 30,000 ਏਕੜ ਦਾ ਯਾਨੀ ਕਿ ਜਿਹੜਾ ਵਾ ਨਾ ਮੈਨੂੰ ਦੱਸੋ ਜਾਣ ਤੇ ਕਿਹੜੀ ਫਸਲ ਹੈ ਜਿਹੜੀ 30,000 ਤੇ ਲੱਗਦੀ ਆ 30,000 ਨਾਲ ਤਾਂ ਬੁਆਈ ਵਾਲਾ ਉਸ ਤੋਂ ਬਾਅਦ ਕੋਈ ਬੀਜ ਖਾਦ 2 ਖਾਦ ਦੀ ਬੋਰੀਆਂ ਜਿਹੜੀਆਂ ਵਾ ਉਹ 30,000 ਦੇ ਨੇੜੇ ਚਲੀਆਂ ਜਾਂਦੀਆਂ। ਬਸ ਹੈ ਜ਼ਬਾਨੀ ਜਮਾ ਕਰ ਬਹਰਾਲ ਜੀ ਅਸੀਂ ਮੈਂ ਇਹਨੂੰ ਬਦਕਿਸਮਤੀ ਕਹੂੰਗਾ ਸਾਡੀ ਵੀ ਸਾਡੇ ਇੱਥੇ ਮਹਿਕਮਾ ਮੌਜੂਦ ਹੁੰਦਿਆਂ ਹੋਇਆਂ ਵੀ ਅਸੀਂ ਜਿਹੜੀ ਚੀਜ਼ ਅਸੀਂ ਬਾਹਰੋਂ ਮੰਗਵਾਉਂਦੇ ਆ ਵੀ ਇੰਨਾ ਅਸੀਂ ਡਾਲਰ ਆਪਣਾ ਇੰਨਾ ਜ਼ਰਰੇ ਮੁਬਾਦਲਾ ਇਸ ਸਾਈਡ ਦੇ ਉੱਤੇ ਖਰਚ ਕਰ ਰਹੇ ਅਸੀਂ ਕਿਸਾਨ ਨੂੰ ਇਹ ਸਹੂਲਤ ਨਹੀਂ ਦੇਣੀ ਵੀ ਉਹ ਆਪਣੇ ਉਹਨੂੰ ਕੋਈ ਆਗਾਹੀ ਨਹੀਂ ਦੇਣੀ ਉਹਨੂੰ ਕੋਈ ਦੱਸਣਾ ਨਹੀਂ ਵੀ ਯਾਰ ਆਹ ਲਾਓ ਇਹਦੇ ਚ ਤੁਹਾਡਾ ਵੀ ਫਾਇਦਾ ਤੁਹਾਨੂੰ ਵੀ ਰੇਟ ਵੀ ਚੰਗਾ ਲੱਗੂਗਾ ਤੇ ਮੁਲਕ ਜਿਹੜਾ ਆ ਉਹ ਵੀ ਇਹਦੇ ਵਿੱਚ ਤਰੱਕੀ ਕਰੂਗਾ। ਮੈਂ ਤਾਂ ਇਹੀ ਕਹੂੰਗਾ ਸਾਰੇ ਦੋਸਤਾਂ ਵੀਰਾਂ ਨੂੰ ਸਾਰੇ ਜ਼ਿਮੀਂਦਾਰਾਂ ਨੂੰ ਜਿਹੜਾ ਬੰਦਾ ਵੀ ਇਹ ਮੇਰੀ ਵੀਡੀਓ ਦੇਖ ਰਿਹਾ ਨਾ ਜੀ ਵੀ ਤੁਸੀਂ ਜ਼ਿਆਦਾ ਨਾ ਲਾਓ ਥੋੜੇ ਰਕਬੇ ਦੇ ਉੱਤੇ। ਇੱਥੇ ਬਲਕਿ ਵੱਡਾ ਮਸਲਾ ਬੀਜ ਵਾਲਾ ਹੀ ਰਿਹਾ ਹੁਣ ਤੱਕ ਪਹਿਲੇ ਵੀ ਇੱਥੇ ਬੀਜ ਹੀ ਕੋਈ ਨਹੀਂ ਸੀ ਚੰਗਾ ਚਾਚਾ ਹਾਲਾ। ਅੱਛਾ ਹੁਣ ਬੀਜ ਹੈਗਾ ਹੁਣ ਬੀਜ ਹੈ ਆ ਚਲੋ ਜੀ ਆ ਬੀਜ ਜਿਹੜੇ ਰਾਣਾ ਸਾਹਿਬ ਨੇ ਦੱਸਿਆ ਨਾ ਚਲੋ ਜ਼ਿਆਦਾ ਨਹੀਂ ਕੋਈ ਥੋੜਾ ਕੋਈ ਕਿੱਲਾ ਦੁਹਾੜਾ ਇਹ ਲਾ ਕੇ ਦੇਖੋ ਤੁਸੀਂ। ਇਸ ਲਾਣ ਦਾ ਫਾਇਦਾ ਜੀ ਗੱਲ ਇਹ ਆ ਫਸਲਾਂ ਤਾਂ ਅੱਗੇ ਵੀ ਅਸੀਂ ਉਗਾ ਹੀ ਰਹੇ ਹਾਂ ਪਰ ਇਹਦਾ ਸਾਡੇ ਮੁਲਕ ਨੂੰ ਤਾਂ ਫਾਇਦਾ ਹੋਊਗਾ। ਤੇ ਬਾਕੀ ਮੈਂ ਰਾਣਾ ਖਾਲਿਦ ਮਕਬੂਲ ਰਾਣਾ ਖੁਰਸ਼ੀਦ ਇਕਬਾਲ ਨੰਬਰਦਾਰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਇਹਦੇ ਨਾਲ ਹੀ ਦਿਓ ਜੀ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖਾ। ਅੱਲਾ।